ਤੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ, ਕਹਿੰਦੇ ਕੇਂਦਰ ਤੋਂ ਹੁਣ ਵਿਸ਼ੇਸ਼ ਪੈਕੇਜ ਮੰਗਿਆ ਤੇ ਡੇਢ ਕੁ ਮਹੀਨਾ ਪਹਿਲਾਂ ਹੋ ਗਿਆ ਭਗਵੰਤ ਮਾਨ ਉਦੋਂ ਕਹਿੰਦੇ ਸੀ ਅਸੀਂ ਸਾਨੂੰ ਚਾਹੀਦਾ ਨਹੀਂ ਕੇਂਦਰ ਤੋਂ ਕੋਈ ਪੈਸਾ, ਇਸ ਤਾਂ ਦੀਵਾਨੀ ਨਹੀਂ ਮੰਗਦੇ। ਪ੍ਰਵੀਨ ਜੀ, ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਸੀ, ਭਾਰੀ ਹਾਂਜੀ, ਨੁਕਸਾਨ ਸੀ, ਹਾਂਜੀ। ਸਾਡੇ ਦਰਿਆ, ਨਦੀਆਂ, ਨਾਲੇ, ਚੋਏ ਬੜੇ ਉਫਾਨ ਤੇ ਸੀ, ਖੇਤ ਹੂੰ, ਤਾਂ ਖੇਤ, ਘਰ, ਪਿੰਡ, ਗਲੀਆਂ, ਮੁਹੱਲੇ ਤੱਕ ਪਾਣੀ ਨਾਲ ਭਰੇ ਸੀ। ਤੇ ਉਸ ਸਮੇਂ ਮਤਲਬ ਕਿ ਰਾਹਤ ਪੈਕੇਜਾਂ ਦੀ ਮੰਗ ਜਦੋਂ ਪੰਜਾਬ ਦੇ ਕੁਝ ਸਿਆਸੀ ਧਿਰਾਂ ਵੱਲੋਂ, ਕੁਝ ਲੀਡਰਾਂ ਵੱਲੋਂ ਕੀਤੀ ਗਈ ਕਿ ਕੇਂਦਰ ਹਾਂਜੀ। ਤੋਂ, ਤਦ ਭਗਵੰਤ ਮਾਨ ਹੋਰੀ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ, ਸਾਨੂੰ ਨਹੀਂ ਲੋੜ, ਹੂੰ, ਅਸੀਂ ਨਹੀਂ ਮੰਗਦੇ ਕਿਸੇ ਤੋਂ, ਅਸੀਂ ਭਿਖਾਰੀ ਨਹੀਂ ਆ, ਅਸੀਂ ਨਹੀਂ ਹੂੰ, ਲੈਣਾ ਕੋਈ। ਪਰ ਉਸੇ ਸਮੇਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਹਿੰਦੇ ਮੈਂ ਚਿੱਠੀਆਂ ਲਿਖ ਕੇ ਮੰਗ ਰਿਹਾ ਜੀ ਰਾਹਤ ਪੈਕੇਜ। ਜੀ। ਇਹ ਤਾਂ ਗੱਲ ਉੱਥੇ ਤੱਕ ਰਹੀ, ਪਰ ਪੇਂਡੂ ਵਿਕਾਸ ਫੰਡ ਕੇਂਦਰ ਲਗਾਤਾਰ ਹੁਣ ਰੋਕ ਰਿਹਾ ਜੀ। ਹੂੰ, 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 ਕਰੀਬ 4000 ਕਰੋੜ ਦਾ ਪੇਂਡੂ ਵਿਕਾਸ ਫੰਡ ਸਾਡਾ ਉੱਧਰ ਖੜਾ ਹੈ ਤੇ ਹੂੰ, ਉਹਦੀ ਅਦਾਇਗੀ ਕਰਨ ਤੋਂ ਕੇਂਦਰ ਭੱਜ ਰਿਹਾ। ਹੌਲੀ ਹੌਲੀ ਉਹਨੇ ਫੰਡ ਬੰਦ ਕਰਨਾ ਹੈ, ਇਹ ਜੀ। ਫੰਡ ਮਕਾਉਣਾ ਹੈ। ਹੂੰ, ਤੇ ਪੇਂਡੂ ਵਿਕਾਸ ਫੰਡ ਮੁੱਕਣ ਦਾ ਮਤਲਬ ਸਾਡੀਆਂ ਸਰਕਾਰੀ ਮੰਡੀਆਂ ਬੰਦ, ਹੂੰ, ਸਾਡੀਆਂ ਸਰਕਾਰੀ ਮੰਡੀਆਂ ਦਾ ਭੋਗ ਪੈਣਾ ਹੈ। ਜੀ। ਤੇ ਉਹ 4000 ਕਰੋੜ, ਲਗਭਗ 3.97 ਹਜ਼ਾਰ ਕਰੋੜ ਦਾ ਜਿਹੜਾ ਆਰਡੀਐਫ ਪੇਂਡੂ ਵਿਕਾਸ ਫੰਡ ਬਕਾਇਆ ਖੜਾ ਹੈ, ਹੂੰ, ਹੂੰ, ਉਹਦੀ ਵੀ ਪੁਰਜੋਰ ਹੁਣ ਕੇਂਦਰ ਤੋਂ ਮੰਗ ਕੀਤੀ ਜਾ ਰਹੀ ਹੈ। ਜਿਹੜਾ ਸਾਡਾ ਹੱਕ ਹੈ ਸੂਬੇ ਦਾ, ਉਹ ਸਾਨੂੰ ਮਿਲਣਾ ਚਾਹੀਦਾ। ਹੂੰ, ਪਰ ਜਿਹੜੀ ਸਿਆਸਤ ਹੋ ਰਹੀ ਹੈ ਵਿਸ਼ੇਸ਼ ਪੈਕੇਜ ਨੂੰ ਲੈ ਕੇ, ਉਹ ਹੂੰ, ਸਮਝੋ ਪਰੇ ਹੈ ਜੀ। ਜੀ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਸਾਨੂੰ ਕਿਸੇ ਪੈਕੇਜ ਦੀ ਲੋੜ ਨਹੀਂ, ਅਸੀਂ ਨਹੀਂ ਮੰਗਣਾ, ਅਸੀਂ ਭਿਖਾਰੀ ਨਹੀਂ ਹੈਗੇ, ਠੀਕ ਹੈ, ਹਾਂਜੀ, ਹਾਂਜੀ। ਅਸੀਂ ਸਮਰੱਥਾਂ, ਅਸੀਂ ਆਪੇ ਕਰ ਲਾਂਗੇ। ਪਰ ਅਜੇ ਤੱਕ ਨਾ ਮੂੰਗੀ ਦਾ ਮਿਲਿਆ, ਨਾ ਕਣਕ ਦਾ ਮਿਲਿਆ, ਤੇ ਨਾ ਇਹ ਨੁਕਸਾਨ ਦਾ ਮਿਲਿਆ। ਕਿੱਥੇ ਰੁਲ ਗਿਆ ਪਟਵਾਰੀਆਂ ਦਾ ਮੁੱਦਾ ਤੇ ਕਿੱਥੇ ਰੁਲ ਗਿਆ ਮੁਆਵਜ਼ਿਆਂ ਦਾ ਮੁੱਦਾ। ਜਿਹਨੂੰ ਕਹਿੰਦੇ ਸੀਗੇ ਕਿ ਅਸੀਂ ਜੀ 12-12 ਹਜ਼ਾਰ ਦੇਵਾਂਗੇ, ਉੱਥੇ ਕਹਿੰਦੇ 4-4 ਹਜ਼ਾਰ, 3-3 ਹਜ਼ਾਰ ਵੀ ਨਹੀਂ ਮਿਲ ਰਿਹਾ। ਉਹ ਕਾਫੀ ਵੱਡਾ ਮੁੱਦਾ। ਪਰ ਇਹ ਸਭ ਦੇ ਦਰਮਿਆਨ ਇਸ ਦੌਰਾਨ ਦਿੱਲੀ ਦੇ ਵਿੱਚ ਸਰਬ ਪਾਰਟੀ ਬੈਠਕ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਹਵਾਲੇ ਨਾਲ ਦਿੱਲੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਪੰਜਾਬ ਦੇ ਲਈ ਵੱਖਰੇ ਰਾਹਤ ਪੈਕੇਜ ਦੀ ਮੰਗ ਕਰਦੇ। ਸੰਜੇ ਸਿੰਘ ਕਹਿੰਦੇ ਜੀ ਮੈਂ ਬਕਾਇਦਾ ਤੌਰ ਤੇ ਆਵਾਜ਼ ਚੱਕੀ ਆ ਕਿ ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਕੇਂਦਰ ਦਾ ਫਰਜ਼ ਬਣਦਾ ਹੈ ਕਿ ਸੂਬੇ ਨੂੰ, ਬਿਲਕੁਲ ਜੀ, ਪੰਜਾਬ ਜੋ ਕੁਛ ਆਪਣੇ ਤਨ ਮਨ ਧਨ ਤੇ ਹੰਢਾਉਂਦਾ ਹੈ, ਉਹਦੇ ਲਈ ਕਦੇ ਵੀ ਕੇਂਦਰ ਨੇ ਪੰਜਾਬ ਦਾ ਸਹਿਯੋਗ ਨਹੀਂ ਕੀਤਾ। ਚਾਹੇ ਰਾਜਨੀਤਿਕ ਪਾਰਟੀਆਂ ਦਾ ਆਪਣਾ ਵਖਰੇਵਾਂ ਹੋਵੇ, ਚਾਹੇ ਲੀਡਰਾਂ ਦੀ ਖਿੱਚੋਤਾਣ ਹੋਵੇ, ਚਾਹੇ ਪੰਜਾਬ ਪ੍ਰਤੀ ਬੇਰੁਖਾ ਵਿਵਹਾਰ ਹੋਵੇ, ਪਰ ਪੰਜਾਬ ਨੇ ਹਮੇਸ਼ਾ ਦੇਸ਼ ਦੀ ਢਾਲ ਬਣ ਕੇ ਕੰਮ ਕੀਤਾ ਤੇ ਉਹਦਾ ਖਮਿਆਜਾ ਸਾਨੂੰ ਇਹ ਮਿਲਿਆ ਕਿ ਸਾਨੂੰ ਕੇਂਦਰ ਵੱਲੋਂ ਸਾਡੇ ਹੀ ਟੈਕਸ ਵਸੂਲ ਕੇ ਜਿਹੜਾ ਪੈਸਾ ਇਕੱਠਾ ਕਰਕੇ ਲੈ ਜਾਂਦੇ ਨੇ, ਉਹਦਾ ਵੀ ਨਹੀਂ ਪੂਰਾ ਦਿੰਦੇ ਜੀ। ਸਾਡੀ ਤਾਂ GST ਨਹੀਂ ਸਮੇਂ ਸਿਰ ਦਿੰਦੇ। ਸੋ ਇਸ ਲਈ ਹੁਣ ਇਹ ਸੰਜੇ ਸਿੰਘ ਹੋਰੀ ਕਹਿੰਦੇ ਜੀ ਮੈਂ ਰਾਹਤ ਪੈਕੇਜ ਵੀ ਮੰਗਿਆ ਤੇ ਮੈਂ RDF ਦਾ ਵੀ ਹਵਾਲਾ ਦਿੱਤਾ ਤੇ ਇਹਦੇ ਲਈ ਪੰਜਾਬ ਦੇ ਵਿੱਤ ਮੰਤਰੀ ਚਿੱਠੀਆਂ ਲਿਖ ਚੁੱਕੇ ਨੇ। RDF ਲਈ ਤਾਂ ਪੰਜਾਬ ਦੇ ਮੁੱਖ ਮੰਤਰੀ ਚਿੱਠੀਆਂ ਲਿਖ ਚੁੱਕੇ ਨੇ। ਸੋ ਇੱਕ ਵਾਰ ਫਿਰ ਰਾਹਤ ਪੈਕੇਜ ਦੀ ਗੱਲ ਉੱਠੀ ਹੈ, ਪਰ ਕੇਂਦਰ ਨੇ ਕੋਈ ਹੁੰਗਾਰਾ ਤੱਕ ਨਹੀਂ ਭਰਿਆ ਜੇ ਜੀ ਪ੍ਰਵੀਨ ਜੀ। ਨਾ RDF ਦੀ ਅਦਾਇਗੀ ਕਰਨ ਲਈ, ਪਿੰਡੂ ਵਿਕਾਸ ਫੰਡ ਅਦਾ ਕਰਨ ਲਈ ਜਿਹੜਾ ਸਾਡਾ ਉੱਧਰ ਖੜਾ ਹੈ, ਨਾ ਸਾਡੀ ਸਮੇਂ ਸਿਰ GST ਅਦਾ ਕਰ ਰਹੇ ਨੇ, ਤੇ ਨਾ ਹੀ ਕੋਈ ਸਪੈਸ਼ਲ ਰਾਹਤ ਪੈਕੇਜ ਦੇਣ ਲਈ ਹਾਮੀ ਭਰੀ ਆ। ਹਾਂ, ਹੋ ਸਕਦਾ ਕੱਲ ਨੂੰ ਜਾ ਕੇ ਜਾਖੜ ਲਿਆਉਣ ਕੁਛ, ਜੀ ਜੀ, ਫਿਰ ਪਤਾ ਨਹੀਂ ਫਿਰ ਦੇ ਦੇਣ, ਹਾਂਜੀ ਹਾਂਜੀ, ਹੈ ਨਾ। ਪਰ ਉਹ ਇਸ ਲਈ ਨਹੀਂ ਦੇਣਾ ਕਿ ਹਾਂ ਹੁਣ ਭਗਵੰਤ ਮਾਨ ਹੋਣੀ ਜਾਂ ਕੇਜਰੀਵਾਲ ਹੋਰੀ ਅਜੇ ਤਾਂ ਇੰਡੀਆ ਗੱਠਜੋੜ ਚ ਨੇ, ਜਦੋਂ ਇਹਨਾਂ ਕਦੀ ਦਾਣਾ ਸਿੱਟ ਲੈਣਗੇ ਫਿਰ ਸ਼ਾਇਦ ਇਹ ਵੀ ਇਹਨਾਂ ਨੂੰ ਵੀ ਦੇ ਦੇਣ। ਸੋ ਇਹ ਸਾਰੀ ਸਿਆਸੀ ਖੇਡ, ਜਦੋਂ ਕਿ ਸਰਕਾਰਾਂ ਵਾਂਗ ਵਿਚਰਨੀਆਂ ਚਾਹੀਦੀਆਂ ਨੇ, ਪਾਰਟੀਆਂ ਵਾਂਗ ਨਹੀਂ। ਪਰ ਅਫਸੋਸ ਕੋਈ ਵੀ ਸਰਕਾਰ, ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ, ਉਹ ਪਾਰਟੀਆਂ ਵਾਂਗ ਹੀ ਕੰਮ ਕਰ ਰਹੀਆਂ ਨੇ, ਹੁਣ ਸਰਕਾਰਾਂ ਵਾਂਗ ਕੰਮ ਨਹੀਂ ਕਰਦੀਆਂ, ਜਿਹਦਾ ਖਮਿਆਜਾ ਪੰਜਾਬ ਸੂਬੇ ਨੂੰ ਭੁਗਤਣਾ ਪੈ ਰਿਹਾ। ਜੀ ਬਿਲਕੁਲ।